दर्शकों फिर दोबारा तुहाडा स्वागत है प्रोग्राम सचो सच विच। जी डॉक्टर साहब, हुण साडे दर्शकां नूं दसो अज दे दिन दी इतिहासक अहम। सिख इतिहास के हवाले नाल 1923 ਦੇ ਵਿੱਚ ਜਦੋਂ ਕਿ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਜਿਹੜੇ ਕਿ ਸਿੱਖਾਂ ਦੇ ਨਾਲ ਅਕਾਲੀਆਂ ਨਾਲ ਹਮਦਰਦੀ ਰੱਖਦੇ ਸਨ, ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹਨਾਂ ਨੇ ਵੀ ਪ੍ਰੋਟੈਸਟ ਦੇ ਵਿੱਚ ਕਾਲੀ ਦਸਤਾਰ ਸਜਾਈ। ਹੁਣ ਜਿਹੜੇ ਦੂਸਰੇ ਮਹਾਰਾਜੇ ਸੀ ਉਹ ਪਟਿਆਲੇ ਦਾ ਹੋਏ, ਕਪੂਰਥਲੇ ਦਾ ਹੋਏ, ਜੀਂਦ ਦਾ ਹੋਏ, ਇਹ ਤਾਂ ਸਾਰੇ ਅੰਗਰੇਜ਼ਾਂ ਦੇ ਪਿੱਠੂ ਸਨ। ਲੇਕਿਨ ਰਿਪੁਦਮਨ ਸਿੰਘ ਰੜਕਦਾ ਵੀ ਸੀ ਅੰਗਰੇਜ਼ਾਂ ਦੀਆਂ ਅੱਖਾਂ 'ਚ, ਔਰ ਉਹਨਾਂ ਨੇ ਆਨਾ ਬਹਾਨਾ ਬਣਾ ਕੇ ਇਹਨਾਂ ਦਾ ਪਟਿਆਲਾ ਨਾਭਾ ਦਾ ਆਪਸੀ ਕੋਈ ਝਗੜਾ ਵੀ ਚੱਲਦਾ ਸੀ। ਇੱਕ ਉਹਨਾਂ ਨੇ ਆਰਬਿਟ੍ਰੇਸ਼ਨ ਕਰਾਈ ਔਰ ਪਟਿਆਲੇ ਦੇ ਹੱਕ 'ਚ ਫੈਸਲਾ ਆ ਗਿਆ ਔਰ ਮਹਾਰਾਜਾ ਨਾਭਾ ਨੂੰ ਉਹਨਾਂ ਨੇ ਗੱਦੀ ਛੱਡਣ ਦੇ ਉੱਤੇ ਮਜਬੂਰ ਕਰ ਦਿੱਤਾ ਹੈ ਉਹਨਾਂ ਨੂੰ ਕਿ ਆਪਣੇ ਮੁੰਡੇ ਦੇ ਹੱਕ 'ਚ ਉਹ ਤਖਤ ਛੱਡ ਦੇਣ ਜੀ। ਔਰ ਇਹਦੇ 'ਚ ਇਸ ਵਜ੍ਹਾ ਕਰਕੇ ਸਿੱਖਾਂ 'ਚ ਬਹੁਤ ਪ੍ਰੋਟੈਸਟ ਹੋਇਆ। ਥਾਂ ਥਾਂ ਦੀਵਾਨ ਪ੍ਰੋਟੈਸਟ ਦੇ ਵਿੱਚ ਸਜਾਉਣ ਦੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਪੰਥ ਵੱਲੋਂ। ਔਰ ਇਸੇ ਕੌਂਟੈਕਸਟ ਦੇ ਵਿੱਚ ਜੈਤੋ ਦੇ ਵਿੱਚ ਵੀ ਇੱਕ ਦੀਵਾਨ ਸੱਜਿਆ, ਜਿੱਥੇ ਬਾਅਦ 'ਚ ਅਸੀਂ ਦੇਖਦੇ ਹਾਂ ਵੀ ਅਖੰਡ ਪਾਠ ਖੰਡਿਤ ਹੋਇਆ, ਫਿਰ ਜੈਤੋ ਦਾ ਮੋਰਚਾ ਲੱਗਾ ਤੇ ਗ੍ਰਿਫਤਾਰੀਆਂ ਹੋਈਆਂ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1776 ਦੇ ਵਿੱਚ ਇੰਗਲੈਂਡ ਦੀਆਂ ਫੌਜਾਂ ਨੇ ਅਮਰੀਕਨ ਫੌਜਾਂ ਨੂੰ ਹਰਾ ਕੇ ਲੌਂਗ ਆਈਲੈਂਡ ਨਿਊਯਾਰਕ ਦੇ ਉੱਤੇ ਕਬਜ਼ਾ ਜਮਾਇਆ। 1783 ਦੇ ਵਿੱਚ ਪਹਿਲੀ ਹਾਈਡਰੋਜਨ ਬੈਲੂਨ ਫਲਾਈਟ ਜਿਹੜੀ ਹੈ ਵਿਦਆਊਟ ਮੈਨ, ਉਹਦੇ 'ਚ ਕੋਈ ਬੰਦਾ ਨਹੀਂ ਸੀ, ਉਹ 900 ਮੀਟਰ ਤੱਕ ਉੱਚੀ ਗਈ। ਇਹ ਸਾਰੀ ਬਿਗਨਿੰਗ ਸੀ ਕਿ ਜਿਵੇਂ ਜਿਵੇਂ ਫਿਰ ਜਹਾਜ਼ ਤੱਕ ਪਹੁੰਚੇ, ਰਾਈਟ ਬ੍ਰਦਰਸ ਨੇ ਫਿਰ ਜਹਾਜ਼ ਬਣਾਇਆ। ਸੋ 1783 ਦੇ ਵਿੱਚ ਹਾਈਡਰੋਜਨ ਬੈਲੂਨ ਫਲਾਈਟ ਹੋਈ। 1859 ਦੇ ਵਿੱਚ ਪਹਿਲਾ ਸਕਸੈਸਫੁਲ ਆਇਲ ਵੈਲ ਡਰਿਲ ਕੀਤਾ ਟੀਟਸਵਿਲ ਪੈਨਸਿਲਵੇਨੀਆ 'ਚ ਐਡਵਿਨ ਡਰੈਕਿਨ ਨੇ। ਹੁਣ ਇਹ ਤੇਲ ਦੇ ਖੂਹੇ ਨਹੀਂ ਵੀ ਅਮਰੀਕਾ ਕੋਲ ਤੇਲ ਨਹੀਂ ਹੈ, ਅਮਰੀਕਾ ਸਾਰਾ ਟੈਕਸਾਸ ਸਾਰਾ ਤੇਲ ਨਾਲ ਭਰਿਆ ਹੋਇਆ ਹੈ, ਪੈਨਸਿਲਵੇਨੀਆ ਜੀ। ਪਰ ਕਿਉਂਕਿ ਇਹ ਜ਼ਰਾ ਡੂੰਘਾ ਹੈ, ਇੱਥੇ ਜ਼ਿਆਦਾ ਖਰਚਾ ਆਉਂਦਾ ਹੈ, ਉਧਰ ਜਿਹੜਾ ਮਿਡਲ ਈਸਟ ਦਾ ਤੇਲ ਹੈ ਉੱਤੇ ਹੀ ਪਿਆ ਹੈ, ਪਹਿਲਾਂ ਉਹਨੂੰ ਮਕਾਣਗੇ ਅਗਲੇ 50-100 ਸਾਲ, ਫਿਰ ਆਪਣਾ ਤੇਲ ਕੱਢਣਗੇ। ਸੋ ਸਭ ਤੋਂ ਜਿਹੜਾ ਪਹਿਲਾਂ ਅਮਰੀਕਾ ਦੇ ਵਿੱਚ 1859 ਦੇ ਵਿੱਚ ਪੈਨਸਿਲਵੇਨੀਆ ਦੇ ਵਿੱਚ ਆਇਲ ਵੈਲ ਜਿਹੜਾ ਉਹਨੂੰ ਡਰਿਲ ਕੀਤਾ ਗਿਆ। 1945 ਦੇ ਵਿੱਚ US ਟਰੂਪਸ ਨੇ ਜਿਹੜਾ ਉਹ ਜਾਪਾਨ ਦੇ ਵਿੱਚ ਜਾ ਕੇ ਲੈਂਡ ਕੀਤਾ, ਕਿਉਂਕਿ ਹੀਰੋਸ਼ੀਮਾ ਨਾਗਾਸਾਕੀ ਦੇ ਬੰਬ ਸੁੱਟੇ ਸੀ, ਉਹਨਾਂ ਨੇ ਸਰੈਂਡਰ ਕੀਤਾ। ਹੁਣ ਬਹੁਤ ਵਾਰੀ ਹੁੰਦਾ ਜੀ, ਮੈਂ ਕੋਈ ਕਹਿੰਦਾ ਜੀ ਮੈਂ ਇੱਕੋ ਵਾਰੀ 200 ਨਿੱਛਾਂ ਮਾਰੀਆਂ, ਉਹਨੇ ਕਿਹਾ ਜੀ ਮੇਰਾ ਨਾਂ ਗਿਨੀਜ਼ ਬੁੱਕ ਆਫ ਰੈਕਡ 'ਚ ਆ ਗਿਆ। ਕੋਈ ਹੋਰ ਕਰਦਾ, ਕੋਈ ਇੱਕ ਲੱਤ ਪਾਰ ਖੜਾ, ਕੋਈ ਪੁੱਠਾ ਹੋ ਗਿਆ, ਹਰ ਇੱਕ ਦਾ ਹੁੰਦਾ ਜੀ ਮੈਂ ਆਪਣਾ ਨਾਂ ਉਸ ਕਿਤਾਬ ਦੇ ਵਿੱਚ ਛਪਵਾਉਣਾ। ਕੋਈ ਗੋਲ ਗੱਪੇ ਹੀ ਖਾਈ ਜਾਂਦਾ, ਪੂਰਾ ਰੇੜੀ ਖਾ ਗਿਆ ਗੋਲ ਗੱਪਿਆਂ ਦੇ, ਉਹਨੇ ਕਿਹਾ ਜੀ ਮੇਰੇ ਜਿੰਨੇ ਕਿਸੇ ਨੇ ਨਹੀਂ ਖਾਧੇ। ਸੋ ਇਹ ਜਿਹੜੀ ਗਿਨੀਜ਼ ਬੁੱਕ ਆਫ ਵਰਲਡ ਰੈਕਡਸ ਹੈ, ਇਹ ਪਹਿਲੀ ਵਾਰੀ 1955 ਦੇ ਵਿੱਚ ਪਬਲਿਸ਼ ਹੋਈ। ਸੋ ਹੁਣ ਜਦੋਂ ਤੁਸੀਂ ਕਿਤੇ ਖਬਰ ਪੜ੍ਹੋਗੇ ਕਿ ਜੀ ਉਹਦਾ ਨਾਂ ਆ ਗਿਆ ਗਿਨੀਜ਼ ਬੁੱਕ ਦੇ ਵਿੱਚ, ਤੇ ਯਾਦ ਰੱਖਣਾ 1955 ਤੋਂ ਇਹ ਝੱਲ ਕੁੱਦਿਆ ਬਹੁਤਿਆਂ ਨੂੰ ਕਿ ਸਾਡਾ ਨਾਂ ਆ ਜਾਏ ਜੀ ਕਿ ਅਸੀਂ ਇਹ ਕੰਮ ਕੀਤਾ ਜਿਹੜਾ ਦੁਨੀਆ 'ਚ ਪਹਿਲਾਂ ਕਿਸੇ ਨੇ ਨਹੀਂ ਸੀ ਕੀਤਾ। ਕਈ ਚਪੇੜਾਂ ਹੀ ਕਹਿੰਦੇ ਨੇ ਜੀ ਇੰਨੀਆਂ ਕਿਸੇ ਨੇ ਨਹੀਂ ਸੀ ਖਾਧੀਆਂ ਜਿੰਨੀਆਂ ਮੈਂ ਖਾਧੀਆਂ, ਲਿਖੋ ਗਿਨੀਜ਼ ਬੁੱਕ ਜੀ ਜੀ। 1979 ਦੇ ਵਿੱਚ ਮਾਊਂਟ ਬੈਟਨ, ਲਾਰਡ ਮਾਊਂਟ ਬੈਟਨ, ਇਹੀ ਜਿਹੜਾ ਪਹਿਲਾ ਗਵਰਨਰ ਜਨਰਲ ਸੀ ਇੰਡੀਆ ਦਾ, ਜਿਸ ਨੇ ਇੰਡੀਆ ਪਾਕਿਸਤਾਨ ਡਿਵੀਜ਼ਨ ਨੂੰ ਇਹ ਕਹੋ ਕਿ ਵੀ ਉਸ ਦੇ ਉੱਤੇ ਬੈਠ ਕੇ ਉਹਦੀ ਪੈਰਵਾਈ ਕੀਤੀ। ਇਹ ਬੁੱਢਾ ਹੋ ਗਿਆ ਸੀ, ਇਹ ਰਿਸ਼ਤੇਦਾਰ ਸੀ ਇਹਨਾਂ ਦਾ, ਰਾਇਲ ਫੈਮਿਲੀ 'ਚੋਂ ਹੀ ਸੀ। ਤਾਂ 1979 ਦੇ ਵਿੱਚ ਇੱਕ ਕਿਸ਼ਤੀ ਦੇ ਵਿੱਚ ਆਪਣੇ ਪਿਕਨਿਕ ਮਨਾਉਣ ਗਿਆ ਹੋਇਆ ਸੀ, ਤੇ ਆਇਰਿਸ਼ ਰਿਪਬਲਿਕਨ ਆਰਮੀ IRA ਦੇ ਗੁਰਿੱਲਿਆਂ ਨੇ ਉਹ ਕਿਸ਼ਤੀ ਡੋਬ ਕੇ ਇਹਨੂੰ ਮਾਰ ਦਿੱਤਾ। ਸੋ ਪਹਿਲਾ ਗਵਰਨਰ ਜਨਰਲ ਜਿਹੜਾ ਭਾਰਤ ਦਾ ਲਾਰਡ ਮਾਊਂਟ ਬੈਟਨ, ਉਹ IRA ਦੇ ਗੁਰਿੱਲਿਆਂ ਦੇ ਹੱਥੋਂ 1979 ਦੇ ਵਿੱਚ ਮਰਿਆ ਜੀ। 1983 ਦੇ ਵਿੱਚ ਹੇਤੀ ਜਿਹੜੀ ਕਿ ਅਮਰੀਕਾ ਦੀ 50ਵੀਂ ਸਟੇਟ ਬਣ ਚੁੱਕੀ ਸੀ, ਉਹਨੇ ਆਪਣਾ ਸੰਵਿਧਾਨ ਕਨਸਟੀਟਿਊਸ਼ਨ ਜਿਹੜਾ ਉਹ ਅਪਰੂਵ ਕੀਤਾ। 2012 ਦੇ ਵਿੱਚ ਮਾਰਸ ਦੇ ਉੱਤੇ, ਮੰਗਲ ਗ੍ਰਹਿ, ਅਜੇ ਕਈ ਇੱਥੇ ਬਾਹਮਣਾਂ ਦੇ ਐਸੇ ਪ੍ਰਭਾਵ 'ਚ ਪਏ ਨੇ ਜੋਤਸ਼ੀਆਂ ਦੇ ਜੀ ਮੰਗਲ 'ਚ ਨਿੱਚਰ ਚੰਬੜੇ, ਪਰ ਅਮਰੀਕਨਾਂ ਨੇ ਇੱਕ ਗੱਡੀ ਜਿਹਦਾ ਨਾਮ ਮਾਰਸ ਰੋਵਰ, ਜਿਹਦਾ ਨਾਮ ਕਿਉਰਿਓਸਿਟੀ ਸੀ, ਉਹ ਮੰਗਲ ਦੇ ਉੱਤੇ ਚਲਾਈ ਹੋਈ ਹੈ। ਔਰ ਉੱਥੋਂ ਪਹਿਲੀ ਆਵਾਜ਼ ਜਿਹੜੀ ਹੈ 2012 ਦੇ ਵਿੱਚ ਪਹਿਲੀ ਆਡੀਓ ਰਿਕਾਰਡਿੰਗ ਹਿਊਮਨ ਵੌਇਸ ਜਿਹੜੀ ਹੈ ਉਹ ਮਾਰਸ ਦੇ ਉੱਤੇ ਜਾ ਕੇ ਮੰਗਲ 'ਤੇ ਉਸ ਕਿਉਰਿਓਸਿਟੀ ਮਾਰਸ ਰੋਵਰ 'ਚੋਂ ਰਿਕਾਰਡ ਹੋਈ ਔਰ ਪਿੱਛੇ ਸੁਣਾਈ ਗਈ। ਸੋ ਹੁਣ ਇਹ ਮੰਗਲ ਸ਼ਨੀਚਰ ਨਹੀਂ ਕੱਟਣੇ, ਇਹ ਅਮਰੀਕਨਾਂ ਨੂੰ ਜਿਨ੍ਹਾਂ ਨੇ ਜਾ ਕੇ ਉੱਥੇ ਕੀਤਾ ਇਹਨਾਂ ਦੀ ਮਦਦ ਕਰਨੀ ਹੈ ਕਿ ਮੰਗਲ ਤੋਂ ਅੱਗੇ ਸ਼ਨੀਚਰ ਵੀ ਜਿਹੜਾ ਹੈ ਇਹਦਾ ਵੀ ਕੰਡਾ ਕੱਢੋ। ਚੰਦਰਮਾ ਦਾ ਤਾਂ ਕੱਢਦਾ ਸੀ ਚੰਦਾ ਮਾਮਾ ਦਾ, ਕਿੰਨੀਆਂ ਕਹਾਣੀਆਂ, ਗੌਤਮ ਨੇ ਤੌਲੀਆ ਮਾਰਿਆ,
ਉਹ ਚੰਦਰਮਾ ਦੇ ਉੱਤੇ ਜਿਹੜਾ ਉਹ ਦਾਗ ਪੈ ਗਿਆ, ਉਹ ਅੱਜ ਤੱਕ ਪਿਆ ਹੈ ਜੀ। ਸੋ ਇਸੇ ਤਰ੍ਹਾਂ ਮੰਗਲ ਕਿੰਨਿਆਂ ਨੂੰ ਚੰਬੜਿਆ ਹੋਇਆ ਕਿ ਜੀ ਮੰਗਲ ਬਹੁਤ ਭਾਰੀ ਹੈ। ਕਈ ਕੁੜੀਆਂ ਦੇ ਵਿਆਹ ਨਹੀਂ ਹੁੰਦੇ ਵੀ ਮੰਗਲੀਕ ਹੈ, ਜੀ ਜੀ ਇਹਨਾਂ ਨੇ ਉੱਤੇ ਰੋਵਰ ਉੱਤੇ ਚਲਾਇਆ ਹੋਇਆ, ਉੱਥੋਂ ਨਾਲ ਆਵਾਜ਼ਾਂ ਕੱਢਦੇ ਨੇ ਜਾ ਕੇ ਉੱਥੇ। ਜੀ ਬਿਲਕੁਲ ਡਾਕਟਰ ਸਾਹਿਬ। ਸਾਡਾ ਇਹਦਾ ਸਵਾਲ ਹੈ, ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਇਲਜ਼ਾਮ ਲੱਗਾ ਹੈ ਕਿ ਉਸ ਨੇ ਆਪਣੇ ਕਰਪਟ ਮੁੰਡੇ ਨੂੰ ਨੋਇਡਾ ਤੋਂ ਟਿਕਟ ਦਿਵਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਸਰਕਾਰ ਨੇ ਇਸ ਨੂੰ ਨਕਾਰਿਆ ਹੈ, ਪਰ ਇਉਂ ਲੱਗਦਾ ਹੈ ਕਿ ਬੀਜੇਪੀ ਦੀ ਹਕੀਕਤ ਬਹੁਤ ਜਲਦੀ ਬਾਹਰ ਆ ਰਹੀ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਇਸ ਬਾਰੇ? ਦੇਖੋ, ਇਹ ਫਿਰ ਇਹ ਸਾਡੇ ਕਈ ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਤਕਲੀਫ ਹੁੰਦੀ ਹੈ, ਪਰ ਮੈਂ ਉਹਨਾਂ ਦਾ ਇੱਕ ਭਰਾ ਨਿਰਾਦ ਚੌਧਰੀ, ਬੜਾ ਵੱਡਾ ਬੰਗਾਲੀ ਆਥਰ ਹੋਇਆ, ਇੰਗਲੈਂਡ 'ਚ ਰਿਹਾ ਕਾਫੀ ਦੇਰ ਜੀ, ਇੰਗਲੈਂਡ 'ਚ ਡੈਥ ਹੋਈ। ਉਹ ਇਹ ਕਹਿੰਦਾ ਹੁੰਦਾ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਹਿੰਦੁਸਤਾਨੀ ਦੇ ਜੀਨ ਦੇ ਵਿੱਚ ਕਰਪਸ਼ਨ ਵੜੀ ਹੋਈ ਹੈ, ਨਿਕਲ ਨਹੀਂ ਸਕਦੇ ਜੀ। ਹੁਣ ਇੱਕ ਪਾਸੇ ਤਾਂ ਇਹ ਹਿੰਦੂਤਵੀ ਭਾਰਤ ਮਾਤਾ ਤੇ ਗੌਰਵ ਔਰ ਪੁਰਾਤਨ ਔਰ ਸੱਭਿਆਚਾਰ ਔਰ ਸੰਸਕ੍ਰਿਤੀ ਤੇ ਕੀ ਸ਼ਬਦ ਜਿਹੜੇ ਨੇ ਕੱਢ ਕੇ ਦੇਈ ਜਾਂਦੇ ਨੇ। ਹੁਣ ਇਹ ਰਾਜਨਾਥ ਸਿੰਘ ਬੀਜੇਪੀ ਦਾ ਪ੍ਰਧਾਨ ਰਿਹਾ, ਹੁਣ ਹੋਮ ਮਿਨਿਸਟਰ ਹੈ। ਖਬਰ ਇਹਨਾਂ ਨੇ ਹੁਣ ਪੂਰਾ ਪਲਸੇਟਾ ਮਾਰਿਆ, ਪਰ ਗੱਲ ਇਹ ਹੈ ਵੀ ਦਾ ਮੁੰਡਾ ਪੰਕਜ, ਉਹ ਇਹਨਾਂ ਦਾ ਜਨਰਲ ਸੈਕਟਰੀ ਵੀ ਹੈ, ਸਟੇਟ ਜਨਰਲ ਸੈਕਟਰੀ ਹੈ, ਉਹਨੂੰ ਨੋਇਡਾ ਤੋਂ ਹੀ ਟਿਕਟ ਦਿਵਾਉਣਾ ਚਾਹੁੰਦਾ ਔਰ ਉਹ ਬੰਦਾ ਕਰਪਟ ਹੈ। ਔਰ ਜਿਹੜੀ ਅੰਦਰੂਨੀ ਖਬਰ ਨਿਕਲੀ ਕਿ ਵੀ ਈਵਨ ਹੁਣ ਇੱਕ ਪਾਸੇ ਮੋਦੀ ਦਾਅਵਾ ਕਰ ਰਿਹਾ ਕਿ ਜੀ ਅਸੀਂ ਬੜੀ ਇਮਾਨਦਾਰ ਔਰ ਬੜਾ ਕਲੀਨ ਅਸੀਂ ਐਡਮਿਨਿਸਟ੍ਰੇਸ਼ਨ ਦੇਵਾਂਗੇ, ਹਾਲਾਂ ਰਿਪੋਰਟਾਂ ਨੇ ਕਿਵੇਂ 1/3 ਉਹਦੀ ਮਿਨਿਸਟਰੀ ਜਿਹੜੀ ਹੈ ਉਹੀ ਕ੍ਰਿਮੀਨਲਸ ਨੇ। ਲੇਕਿਨ ਮਤਲਬ ਇਹ ਜਿਹੜੀ ਪੰਕਜ ਦੀ ਸ਼ਿਕਾਇਤ ਮੋਦੀ ਤੱਕ ਵੀ ਪਹੁੰਚੀ, ਉਹਨੇ ਉਹਨੂੰ ਸੱਦ ਕੇ ਕਿਹਾ ਕਿ ਜੀ ਅਜੇ ਤਾਂ ਸਾਡੀ ਸਰਕਾਰ ਦੀ ਸ਼ੁਰੂਆਤ ਹੋਈ ਹੈ, ਉਹ ਸਾਨੂੰ ਬਦਨਾਮ ਕਰ ਰਹੇ, ਉਹਨੂੰ ਜਿਹੜਾ ਝਿੜਕਿਆ ਵੀ। ਹੁਣ ਇਹ ਖਬਰ ਬਾਹਰ ਆ ਗਈ, ਪਰ ਹੁਣ ਇਹਨਾਂ ਨੇ ਦੇਖਿਆ ਵੀ ਇਹ ਤਾਂ ਬਿਗਨਿੰਗ 'ਚ ਹੀ ਡੈਮੇਜ ਹੋ ਗਿਆ ਔਰ ਹੁਣ ਉਹਨਾਂ ਨੇ ਡਿਨਾਈ ਕੀਤਾ ਹੈ। PMO ਆਫਿਸ ਨੇ ਕਿਹਾ ਜੀ ਬਿਲਕੁਲ ਐਸਾ ਕੁਝ ਨਹੀਂ ਹੋ, ਹਾਲਾਂਕਿ ਕਾਂਗਰਸ ਨੇ ਤਾਂ ਇਲਜ਼ਾਮ ਨਹੀਂ ਲਾਇਆ, ਖਬਰ ਤਾਂ ਅੰਦਰੋਂ ਹੀ ਨਿਕਲੀ। ਹੁਣ ਅੰਦਰੋਂ ਵੀ ਜਦੋਂ ਇਸ ਕਿਸਮ ਦੀਆਂ ਨੀਤੀਆਂ ਅਪਣਾ ਰਹੇ ਨੇ ਕਿ ਜਿਹੜੇ ਸੀਨੀਅਰ ਹੁਣ ਲੀਡਰ, ਵਾਜਪਾਈ ਤਾਂ ਅਲਜ਼ਾਈਮਰ ਦਾ ਸ਼ਿਕਾਰ, ਹੁਣ ਤੋਂ ਪਤਾ ਹੀ ਨਹੀਂ ਹੈ, ਕੋਈ ਸੁੱਧ ਬੁੱਧ ਹੀ ਨਹੀਂ ਹੈ। ਮੁਰਲੀ ਮਨੋਹਰ ਜੋਸ਼ੀ, LK ਅਡਵਾਨੀ ਨੂੰ ਪਾਰਲੀਮੈਂਟਰੀ ਬੋਰਡ 'ਚੋਂ ਬਾਹਰ ਕੱਢਤਾ। ਉਹਨਾਂ ਨੇ ਕਿਹਾ ਜੀ ਇਹ ਹੁਣ ਮਾਰਗਦਰਸ਼ਕ ਨੇ, ਵੀ ਕੈਸਾ ਬਣ, ਜਿਹਦਾ ਕੋਈ ਮਤਲਬ ਨਹੀਂ, ਦਾ ਮਤਲਬ ਹੈ ਵੀ ਰਿਟਾਇਰਡ ਜੀ। ਹੁਣ ਜਿਨ੍ਹਾਂ ਨੂੰ ਤੁਸੀਂ ਇਸ ਕਿਸਮ ਨਾਲ ਕਰ ਰਹੇ ਹੋ, ਉਹਨਾਂ ਦੇ ਵੀ ਤੇ ਬੈਠੇ ਨੇ ਹਮਦਰਦ ਸਮਰਥਕ, ਉਹ ਅੰਦਰੋਂ ਖਬਰਾਂ ਕੱਢ ਕੇ ਲਿਆ ਰਹੇ ਨੇ ਵੀ ਅੰਦਰ ਕੀ ਚੱਲ ਰਿਹਾ। ਸੋ ਇਹ ਖਬਰ ਤਾਂ ਠੀਕ ਹੈ, ਅੰਦਰੂਨੀ ਸੋਰਸ ਦੀ ਸੀ, ਲੇਕਿਨ ਹੁਣ ਕਿਉਂਕਿ ਡੈਮੇਜ ਕੰਟਰੋਲ ਲਈ PMO ਆਫਿਸ ਨੇ ਵੀ ਸਟੇਟਮੈਂਟ ਦੇ ਦਿੱਤੀ, ਰਾਜਨਾਥ ਸਿੰਘ ਨੇ ਵੀ ਕਿਹਾ ਕਿ ਜੀ ਜੇ ਕੋਈ ਐਸਾ ਸਾਬਤ ਹੋ ਜਾਏ ਮੈਂ ਅਸਤੀਫਾ ਦੇ ਦਿਆਂਗਾ। ਤੁਹਾਡਾ ਸਾਰਾ ਕੈਰੀਅਰ ਹੀ, ਤੁਸੀਂ ਆਏ ਹੀ ਹਜ਼ਾਰਾਂ ਬੇਗੁਨਾਹ ਦਾ ਖੂਨ ਡੋਲ ਕੇ ਹੋ, ਤੁਸੀਂ ਤਾਂ ਮੈਂਟਲੀ ਕਰਪਟ ਹੋ, ਤੁਸੀਂ ਤਾਂ ਬੀਸਟ ਹੋ, ਦਰਿੰਦੇ ਹੋ ਤੁਸੀਂ ਜੀ। ਔਰ ਤੁਹਾਡੀ ਅੱਗੋਂ ਜਿਹੜੀ ਪ੍ਰੋਜਨੀ ਹੈ, ਔਲਾਦ ਹੈ, ਉਹ ਇਸ ਕਿਸਮ ਦੀ ਨਿਕਲਣੀ। ਔਰ ਇਹ ਗੱਲ ਉਹਨੇ ਉਮਰ ਅਬਦੁੱਲਾ ਨੇ ਵੀ ਕਹੀ, ਉਹ ਰਾਜਸਥਾਨ 'ਚ ਆਇਆ ਕਿਤੇ, ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ, ਪਿੱਛੇ ਜੇ ਉਹ ਕਸ਼ਮੀਰ ਜਾ ਕੇ ਇਹਨਾਂ ਨੇ ਕਿਹਾ ਹੋਣਾ ਕਿ ਜੀ ਇਹ ਵੰਸ਼ਗਤ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹ ਖਾਨਦਾਨੀ ਨਹੀਂ ਹੋਣੀ ਚਾਹੀਦੀ। ਉਮਰ ਅਬਦੁੱਲਾ ਨੇ ਕਿਹਾ ਪਹਿਲਾਂ ਪੰਜਾਬ ਜਿਹੜੇ ਤੁਹਾਡੇ ਭਾਈਵਾਲ ਨੇ ਉਹਨਾਂ ਨੂੰ ਸਮਝਾਓ ਇਹ ਗੱਲ, ਬਾਦਲ ਟੱਬਰ ਸਾਰੇ ਦਾ ਸਾਰਾ, ਅਗਲੇ ਵੀ ਜਿਹੜੇ ਅਜੇ ਨਹੀਂ ਵੀ ਜੰਮੇ ਉਹਨਾਂ ਨੂੰ ਵੀ ਕੋਈ ਨਾ ਕੋਈ ਅਹੁਦਾ ਦਿੱਤਾ ਹੋਣਾ ਇਹਨਾਂ ਨੇ ਕਾਗਜ਼ਾਂ ਦੇ ਵਿੱਚ, ਇਹ ਜੰਮਿਆਂ ਨੂੰ ਤਾਂ ਦਿੱਤਾ ਹੀ ਹੋਏ ਨੇ ਜੀ। ਸੋ ਕੁੱਲ ਮਿਲਾ ਕੇ ਹੁਣ ਇਹਨਾਂ ਦੀ ਕਰਪਸ਼ਨ ਵੀ, ਟੱਬਰ ਦੀ, ਮੁੰਡੇ ਕੀ ਕਰਦੇ ਨੇ, ਕੁੜੀਆਂ ਕੀ ਕਰਦੀਆਂ, ਇਹ ਸਾਹਮਣੇ ਆ ਰਹੀਆਂ ਨੇ। ਸੋ ਇਹਨੂੰ ਹਾਲ ਦੀ ਘੜੀ ਇਹਨਾਂ ਨੇ ਭਾਵੇਂ ਜਿਹੜਾ ਦਬਾਇਆ ਖਬਰ ਨੂੰ ਜਾਂ ਇਨਕਾਰ ਕੀਤਾ, ਪਰ ਇਹ ਹਕੀਕਤ ਹੈ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਕਈ ਸਕੈਂਡਲ ਬਾਹਰ ਆਉਣਗੇ ਜੀ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਇੱਕ ਸ਼ਲੋਕ ਨੂੰ ਚੁਣਿਆ ਜੀ। ਬਾਬਾ ਫਰੀਦ ਜੀ ਦਾ ਇਹ ਸ਼ਲੋਕ ਹੈ, ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ, ਗੋਰਾ ਸੇ ਨਿਮਾਣੀਆਂ, ਬੈਸਨ ਰੂਹਾਂ ਮਲ, ਆਖੀ ਸ਼ੇਖਾ ਬੰਦਗੀ, ਚੱਲਣ ਅੱਜ ਕੇ ਕੱਲ ਜੀ। ਹੁਣ ਬਾਬਾ ਫਰੀਦ ਹਮੇਸ਼ਾ ਜਿਹੜਾ ਹੈ ਉਹ ਮੌਤ ਯਾਦ ਕਰਵਾਉਂਦੇ ਨੇ, ਇਨਫੈਕਟ ਉਹ ਆਪਣੇ ਆਪ ਨੂੰ ਯਾਦ ਕਰਵਾ ਰਹੇ ਹੁੰਦੇ ਨੇ। ਔਰ ਗੱਲ ਵੀ ਠੀਕ ਹੈ ਕਿ ਜਦੋਂ ਅਸੀਂ ਗਲਤਾਨ ਹੋਣ ਲੱਗਦੇ ਹਾਂ, ਕਿਸੇ ਚੀਜ਼ 'ਚ ਗਰਸਦੇ ਹਾਂ, ਕਿਸੇ ਚੀਜ਼ 'ਚ ਗਵਾਚਦੇ ਹਾਂ, ਤਾਂ ਫਿਰ ਸਾਨੂੰ ਲੱਗਦਾ ਵੀ ਇਹ ਹਮੇਸ਼ਾ ਰਹਿਣ ਵਾਲੀ ਹੈ, ਇੱਥੇ ਰਹੇ ਜੀ। ਅਸੀਂ ਉਸ ਗਰਸਣ 'ਚੋਂ ਤਾਂ ਹੀ ਨਿਕਲ ਸਕਦੇ ਹਾਂ ਜੇ ਸਾਨੂੰ ਇਹ ਆਪਣੇ ਆਪ ਦੇ ਵਿੱਚ ਰਿਮਾਈਂਡਰ ਹੋਇਆ ਕਿ ਵੀ ਨਹੀਂ, ਇਹ ਮੁੱਕ ਜਾਣੀ ਹੈ ਗੱਲ, ਅਸੀਂ ਚਲੇ ਜਾਣਾ। ਹਾਂਜੀ, ਸਾਹਿਬ ਸੰਭਾਲੇ ਪੰਧ ਨੇ ਹਾਲੇ, ਅਸਾਂ ਵੀ ਉੱਥੇ ਜਾਣਾ। ਇਹ ਅਲਟੀਮੇਟਲੀ ਜੇ ਕੋਈ ਗਿਆ ਤੇ ਇਹ ਨਹੀਂ ਹੈ ਵੀ ਅਸੀਂ ਇੱਥੇ ਕੋਈ ਗੱਡੇ ਹੋਏ ਨੇ ਝੰਡੇ ਜਿਹੜੇ ਹਮੇਸ਼ਾ ਹੀ ਰਹਿਣੇ ਨੇ। ਔਰ ਇਸੇ ਹੀ ਥਾਟ ਨੂੰ ਬਾਬਾ ਫਰੀਦ ਮਹਿਲ ਦੇ ਹਵਾਲੇ ਨਾਲ ਅਸੀਂ ਘਰ ਬਣਾਉਂਦੇ ਹਾਂ, ਸੰਗਮਰਮਰ ਲਾਉਂਦੇ ਹਾਂ, ਕੋਈ ਹੋਰ ਬੜਾ ਜੀ ਬਹੁਤ ਡੂੰਘੀ ਨੀਂਹ ਕਿ ਕਿਤੇ ਹਿੱਲ ਨਾ ਜਾਏ,
ਪਰ ਬਾਬਾ ਫਰੀਦ ਕਹਿੰਦੇ ਨੇ ਵੀ ਜਦੋਂ ਰੂਹ ਉੱਡ ਗਈ ਤੇ ਮਹਿਲ ਜਿਹੜੇ ਨੇ ਉਹ ਤਾਂ ਨਿਸੱਖਣ ਰਹਿ ਗਏ, ਉਹ ਖਾਲੀ ਰਹਿ ਗਏ। ਉਹਨਾਂ 'ਚ ਹੁਣ ਕਿਹਨੇ ਰਹਿਣੇ? ਜੀ, ਜਿਹਨੇ ਰਹਿਣ ਲਈ ਬਣਾਇਆ ਸੀ ਉਸ ਮਹਿਲ ਨੂੰ, ਇਹ ਸਮਝ ਕੇ ਕਿ ਇਹ ਮੇਰਾ ਸ਼ਾਇਦ ਪਰਮਾਨੈਂਟ ਵਸੇਰਾ ਹੈ। ਹੁਣ ਇਹੀ ਹੈ ਵੀ ਜਦੋਂ ਅਸੀਂ ਜ਼ਿੰਦਗੀ ਨੂੰ ਰਹਿਣ ਬਸੇਰਾ ਕਹਿੰਦੇ ਹਾਂ, ਜਾਂ ਬਾਣੀ ਦੇ ਵਿੱਚ ਇਸ ਹਵਾਲੇ ਨਾਲ ਵੀ ਕਿਹਾ ਕਿ ਵੀ ਜਿਵੇਂ ਪੰਛੀਆਂ ਨੇ ਆਲਣਾ ਬਣਾਇਆ, ਸਵੇਰ ਹੁੰਦੀ ਹੈ ਪੰਛੀ ਉੱਡ ਜਾਂਦੇ ਨੇ, ਇਵੇਂ ਹੀ ਇਹ ਸਾਡਾ ਰਹਿਣ ਬਸੇਰਾ ਹੈ। ਸੋ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ। ਹੁਣ ਮਹਿਲ ਉੱਚਾ ਬਣਦਾ ਜੀ, ਕਿ ਵੀ ਉਹ ਤਾਂ ਖਾਲੀ ਰਹਿ ਗਏ ਤੇ ਸਾਡਾ ਵਾਸਾ ਤਲ ਤੇ ਆ ਗਿਆ, ਜ਼ਮੀਨ ਤੇ ਆ ਗਿਆ। ਜੇ ਸਾੜਿਆ ਜਾਂਦਾ ਹੈ ਤੇ ਜ਼ਮੀਨ ਤੇ ਸਵਾਹ ਚ ਰਲ ਜਾਂਦੀ ਹੈ, ਤੇ ਜਿਹੜੀ ਕਬਰ ਬਣਦੀ ਹੈ, ਕਬਰ ਵੀ ਜ਼ਮੀਨ ਨੂੰ ਪੁੱਟ ਕੇ ਬਣਦੀ ਹੈ, ਸੋ ਪਤਾਲ 'ਚ ਹੀ ਚਲੀ ਜਾਂਦੀ ਹੈ, ਤਲ ਤੇ ਹੀ ਚਲੀ ਜਾਂਦੀ ਹੈ ਜੀ। ਗੋਰਾਂ ਸੇ ਨਿਮਾਣੀਆਂ, ਗੋਰ ਕਬਰ ਨੂੰ ਕਹਿੰਦੇ ਨੇ, ਬਹਿਸਨ ਰੂਹਾਂ ਮਲ, ਕਿ ਰੂਹਾਂ ਜਿਹੜੀਆਂ ਨੇ ਉਹ ਤਾਂ ਗੌਰ ਦੇ ਵਿੱਚ, ਕਬਰ ਦੇ ਵਿੱਚ ਪਈਆਂ ਨੇ, ਤਲ ਦੇ ਵਿੱਚ ਪਈਆਂ ਨੇ, ਤੇ ਜਿਹੜਾ ਉੱਚਾ ਮਹਿਲ ਬਣਾਇਆ ਸੀ ਰਹਿਣ ਦੇ ਲਈ ਉਹ ਖਾਲੀ ਹੋ ਗਿਆ। ਤੇ ਆਖੀ ਸ਼ੇਖਾ ਬੰਦਗੀ, ਇਹ ਗੱਲ ਸਮਝਾ ਕੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਉਹ ਸ਼ੇਖ, ਇਸ ਗੱਲ ਨੂੰ ਯਾਦ ਕਰ, ਆਖੀ, ਆਪਣੇ ਆਪ ਨੂੰ ਆਖ ਜੀ, ਉਹ ਸ਼ੇਖ ਕਿ ਬੰਦਗੀ ਕਰ, ਆਖੀ ਸ਼ੇਖਾਂ ਬੰਦਗੀ, ਚੱਲਣ ਅੱਜ ਕੇ ਕੱਲ, ਕਿ ਜਾਣਾ ਅੱਜ ਨਹੀਂ ਤੇ ਕੱਲ। ਤੇ ਜੇ ਜਾਣਾ ਹੀ ਹੈ ਅੱਜ ਜਾਂ ਕੱਲ, ਤੇ ਉਸ ਗੌਰ ਦੇ ਵਿੱਚ ਜਾਣਾ, ਤਲ ਦੇ ਵਿੱਚ ਜਾਣਾ, ਫਿਰ ਮਹਿਲਾਂ ਦੇ ਫਿਕਰ, ਮਹਿਲਾਂ ਦੀਆਂ ਆਸ਼ੀਆਂ, ਔਰ ਜਿਸ ਨੂੰ ਬਾਬਾ ਫਰੀਦ ਕਈ ਤਰੀਕਿਆਂ ਨਾਲ ਯਾਦ ਕਰਾਉਂਦੇ ਨੇ ਕਿ ਜਿਸ ਸਿਰ ਚੁਣ ਬਾਂਧੇ ਪਾਗ, ਸੋ ਸਿਰ ਚੁੰਝ ਸਵਾਰੇ, ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਝ ਸਵਾਰੇ ਕਾਗ। ਕਿ ਸਿਰ ਦੇ ਉੱਤੇ ਅਸੀਂ, ਹੰਕਾਰੀ ਪੱਗ ਦੀ ਗੱਲ ਹੈ, ਨਟ ਦਸਤਾਰ ਦੀ, ਕਿ ਵੀ ਜਦੋਂ ਅਸੀਂ ਆਪਣੇ ਆਪ ਨੂੰ, ਜਾਂ ਗਰੀਬਾਂ ਉੱਪਰ ਜੇ ਖਿੰਝੈਂ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ, ਹੰਕਾਰ ਦਾ, ਪ੍ਰਾਈਡ ਦਾ, ਕਿ ਜਿਸ ਗੱਲ ਦੇ ਵਿੱਚ ਅਸੀਂ ਆਪਣਾ ਵਕਤ ਜ਼ਾਇਆ ਕਰਦੇ ਹਾਂ, ਫੋਕਾ ਹੰਕਾਰ ਲੈਂਦੇ ਹਾਂ, ਫੋਕਾ ਮਾਣ ਕਰਦੇ ਹਾਂ, ਅਲਟੀਮੇਟਲੀ ਉਹ ਡਿਸਟਰੋਏ ਹੋਣ ਵਾਲਾ ਹੈ, ਉਹ ख़त्म ਹੋਣ ਵਾਲਾ ਹੈ। ਔਰ ਗੱਲ ਅਲਟੀਮੇਟਲੀ ਇਹੀ ਹੈ, ਆਖੀ ਸ਼ੇਖਾ ਬੰਦਗੀ, ਚੱਲਣ ਅੱਜ ਕੇ ਕੱਲ, ਕਿ ਅਸੀਂ ਬੰਦਗੀ ਦੇ ਵਿੱਚ ਜੁੜੀਏ, ਅੱਜ ਜਾਂ ਕੱਲ ਅਸੀਂ ਜਾਣਾ ਹੀ ਜਾਣਾ ਹੈ। ਇਹ ਸਾਡੀ ਅਲਟੀਮੇਟ ਡੈਸਟਨੀ ਹੈ, ਅਲਟੀਮੇਟ ਮੰਜ਼ਿਲ ਜਿਹੜੀ ਹੈ ਨਿਰੰਕਾਰ ਦਾ ਦਰਬਾਰ ਹੈ, ਔਰ ਇਹ ਜਿਹੜਾ ਹੈ ਰਹਿਣ ਬਸੇਰਾ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸਵਾਲ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆ ਗਿਆ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।